अस्सलामुअलैकुम जी दोस्तों, ਤੁਹਾਡਾ ਆਪਣਾ ਲਾਲਾ ਵਕਾਰ ਤੇ ਅੱਜ ਨਾ ਮੈਂ ਗੱਲ ਕਰਨੀ ਆ ਕਿ ਜਿਹੜੇ ਅਕਸਰ ਲੋਕ ਅਸੀਂ ਵਿੱਚੇ ਮੈਂ ਆਪਣੀ ਗੱਲ ਹੀ ਕਰਦਾ ਨਾ, ਮੈਂ ਕਿਸੇ ਨੂੰ ਕਹਿੰਦਾ, ਮੈਂ ਆਪਣੀ ਗੱਲ ਕਰਦਾ ਕਿ ਅਸੀਂ ਬਹੁਤ ਨਾ ਸ਼ੁਕਰੇ ਆ। ਅਕਸਰ ਅਸੀਂ ਮੜੀ ਜੀ ਵੀ ਸਾਨੂੰ ਤਕਲੀਫ ਥੋੜੀ ਬਹੁਤੀ ਵੀ ਹੋ ਜਾਏ ਜਾਂ ਕਿਸੇ ਟਾਈਮ ਕਹਿ ਲੋ ਕਿ ਤੰਗੀ ਫੰਗੀ ਆ ਗਈ, ਅਸੀਂ ਉਸੇ ਟਾਈਮ ਸ਼ਿਕਵੇ ਸ਼ੁਰੂ। ਇਹ ਸਾਡੀ ਇੱਕ ਆਦਤ ਬਣ ਚੁੱਕੀ ਹੈ। ਅੱਲਾਹ ਨੇ ਸਾਨੂੰ ਆ ਕਿ ਅੱਜ ਸਾਡੇ ਤੇ ਮੁਸੀਬਤ ਪੈ ਗਈ ਹੈ, ਇਸ ਤਰ੍ਹਾਂ ਹੋ ਗਿਆ, ਇਸ ਤਰ੍ਹਾਂ ਹੋ ਗਿਆ। ਹਾਲਾਂਕਿ ਜਿਹੜੀਆਂ ਨਿਯਮਤਾਂ ਸਾਨੂੰ ਅੱਲਾਹ ਦੀ ਜ਼ਾਤ ਪਾਕ ਨੇ ਦਿੱਤੀਆਂ ਵਾ, ਅਗਰ ਗਿਣਨ ਲੱਗ ਪਏ ਤਾਂ ਅਸੀਂ ਆਪਣੀਆਂ ਦਿੱਤੀਆਂ ਨਿਯਮਤਾਂ ਜਿਹੜੀਆਂ ਸਾਨੂੰ ਰੱਬ ਨੇ ਦਿੱਤੀਆਂ ਉਹ ਨਹੀਂ ਗਿਣ ਸਕਦੇ। ਅਸੀਂ ਉਹਦੇ ਤੇ ਕਦੀ ਸ਼ੁਕਰਗੁਜ਼ਾਰੀ ਨਹੀਂ ਕੀਤੀ। ਅਸੀਂ ਸਾਡਾ ਦੇਖ ਲਓ ਤੁਸੀਂ ਅਕਸਰ ਕਿ ਕਦੀ ਐਸਾ ਅੱਲਾਹ ਕਿਸੇ ਤੋਂ ਵੀ ਨਾ ਟਾਈਮ ਲਿਆਵੇ, ਕਹਿ ਲਓ ਕਿ ਸਾਡਾ 24 ਘੰਟੇ ਕਹਿ ਲਓ ਕਿ ਜਿੰਨੀ 24 ਨਹੀਂ ਤਾਂ ਜਿੰਨੀ ਦੇਰ ਜਾਗਦੇ ਉਹਨੇ ਤੇ ਸਾਡੇ ਘਰਾਂ ਦੇ ਚੁੱਲ੍ਹੇ ਚੱਲਦੇ ਹੀ ਆ ਨਾ। ਰੋਟੀ ਪੱਕਣ ਡਈ ਆ, ਸਾਲਣ ਪੱਕਣ ਡਿਆ, ਕਿਤੇ ਚਾਹ ਪੱਕਣ ਡਈ, ਚਾਵਲ ਪੱਕਣ ਡਏ ਆ, ਦੁੱਧ ਉਬਲਣ ਡੇ, ਯਾਨੀ ਕਿ ਹਰ ਚੱਲ ਹੀ ਰਿਹਾ ਕਹਿ ਲਓ। ਤੇ ਜਿਹੜੇ ਆਕਾ ਦੋ ਜਹਾਂ ਸਾਡੇ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ, ਅੱਲਾ ਦੇ ਪਿਆਰੇ ਮਹਿਬੂਬ, ਉਹ ਵੀ ਟਾਈਮ ਸੀ ਕਿ ਮਹੀਨਾ ਘਰ ਅੱਗ ਨਹੀਂ ਜਲੀ ਉਹਨਾਂ ਦੇ, ਲੇਕਿਨ ਕਿੱਥੇ ਉਹਨਾਂ ਦੀਆਂ ਸ਼ਾਨਾਂ ਵਾ। ਔਰ ਅਸੀਂ ਕੀ ਚੀਜ਼ ਆ, ਲੇਕਿਨ ਇੰਨੀ ਕੁ ਵੀ ਤਕਲੀਫ ਆਵੇ ਤੇ ਅਸੀਂ ਉਸੇ ਟਾਈਮ ਹੀ ਗਿਲੇ ਸ਼ਿਕਵੇ ਰੱਬ ਨਾਲ ਕਰਨੇ ਸ਼ੁਰੂ ਕਰ ਦਿੰਦੇ ਹਾਂ। ਹੁਣ ਨਾ ਇੱਕ ਬਹੁਤ ਮਸ਼ਹੂਰ ਟੈਨਿਸ ਦਾ ਖਿਡਾਰੀ ਸੀ ਆਰਥਰ, ਉਹਨੇ ਟਰਾਫੀ ਵੀ ਜਿੱਤੀ ਸੀ, ਯਾਨੀ ਕਿ ਫਾਈਨਲ ਵੀ ਜਿੱਤਿਆ ਸੀ। ਇੱਕ ਟਾਈਮ ਐਸਾ ਆਇਆ ਕਿ ਕਿਸੇ ਹਾਦਸੇ ਦੇ ਵਿੱਚ ਨਾ ਉਹ ਸੱਟ ਲੱਗ ਗਈ, ਐਸਾ ਮਸਲਾ ਬਣਿਆ ਕਿ ਉਹਨੂੰ ਨੌਬਤ ਖੂਨ ਲਾਉਣ ਤੱਕ ਪਹੁੰਚ ਗਈ ਤੇ ਉਹਨੂੰ ਜਿਹੜਾ ਖੂਨ ਲੱਗਾ ਨਾ, ਉਹ ਉਸ ਬੰਦੇ ਨੂੰ ਏਡਸ ਦੀ ਬਿਮਾਰੀ ਸੀ, ਜਿਹਦਾ ਖੂਨ ਉਹਨੂੰ ਲੱਗਾ, ਉਹ ਲੱਗਣ ਨਾਲ ਉਹਨੂੰ ਵੀ ਏਡਸ ਹੋ ਗਈ। ਹੁਣ ਉਹਦੇ ਲਾਇਕ ਯਾਨੀ ਕਿ ਉਹਦੇ ਫਾਲੋਵਰ, ਉਹਨੂੰ ਪਿਆਰ ਕਰਨ ਵਾਲੇ ਬਹੁਤ ਲੋਕ ਸੀ, ਉਹ ਨਾ ਉਹਨੂੰ ਹੁਣ ਖੱਤ ਲਿਖਣ ਲੱਗ ਪਏ, ਜਿਸ ਤਰ੍ਹਾਂ ਮੈਂ ਲਿਖਾਂ ਜਾਂ ਉਹ ਲਿਖਣ ਤੋਂ ਉਹਦਾ ਹਾਲ ਚਾਲ ਮਾਲੂਮ ਕਰਨ ਵਾਸਤੇ, ਦੁਆ ਵਾਸਤੇ ਉਹਨੂੰ ਖੱਤ ਲਿਖਦੇ ਰਹੇ। ਹਜ਼ਾਰਾਂ ਦੀ ਤਾਦਾਦ ਨਾਲ ਖੱਤ ਆਏ ਉਹਨੂੰ। ਉਹਦੇ ਵਿੱਚ ਇੱਕ ਖੱਤ ਐਸਾ ਆਇਆ ਕਿ ਬੰਦੇ ਨੇ ਲਿਖਿਆ, ਆਰਥਰ ਇਹ ਖੂਨ ਤੈਨੂੰ ਹੀ ਕਿਉਂ ਲੱਗਾ ਔਰ ਤੈਨੂੰ ਹੀ ਇਹ ਬਿਮਾਰੀ ਕਿਉਂ ਲੱਗੀ, ਤੂੰ ਤੇ ਐਡਾ ਵੱਡਾ ਕਹਿ ਲਓ ਕਿ ਹੀਰੋ ਸੀ ਤੂੰ। ਉਹਨੇ ਅੱਗੋਂ ਜਿਹੜਾ ਜਵਾਬ ਦਿੱਤਾ ਨਾ ਉਸ ਖੱਤ ਦਾ, ਉਹਨੇ ਇੱਕੋ ਹੀ ਖੱਤ ਦਾ ਜਵਾਬ ਦਿੱਤਾ ਉਸੇ ਦਾ ਹੀ, ਬਾਕੀ ਵੇਖ ਕੇ ਰੱਖ ਲੈਂਦਾ ਰਿਹਾ, ਲੇਕਿਨ ਉਸ ਖੱਤ ਦਾ ਉਹਨੇ ਜਵਾਬ ਦਿੱਤਾ। ਯਕੀਨ ਕਰੋ ਉਹਨੇ ਜਵਾਬ ਦਿੱਤਾ, ਦਿਲ ਹਿੱਲ ਗਿਆ। ਉਸ ਜਵਾਬ ਦੇ ਵਿੱਚ ਪਤਾ ਕੀ ਲਿਖਦਾ ਵਾ, ਉਹਨੇ ਕਿਹਾ ਕਿ ਪੂਰੀ ਦੁਨੀਆ ਦੇ ਵਿੱਚੋਂ 5 ਕਰੋੜ ਬੱਚੇ ਟੈਨਿਸ ਖੇਡਣਾ ਸ਼ੁਰੂ ਕਰਦੇ ਆ, ਔਰ 5 ਕਰੋੜ ਦੇ ਵਿੱਚੋਂ 5 ਲੱਖ ਬੱਚੇ ਰਹਿ ਜਾਂਦੇ ਆ ਜਿਹੜੇ ਐਕਟਿਵ ਰਹਿੰਦੇ ਆ, ਬਾਕੀ ਕੋਈ ਕੰਮਾਂ ਕਾਰਾਂ ਤੇ ਲੱਗ ਗਿਆ, ਕੋਈ ਕਿਸੇ ਪਾਸੇ, ਯਾਨੀ ਕਿ ਐਕਟਿਵ 5 ਲੱਖ ਬੱਚੇ। ਔਰ ਉਹਨਾਂ ਦੇ ਵਿੱਚੋਂ ਅੱਗੇ ਜਿਹੜੀ ਐਪਲੀਕੇਸ਼ਨ ਹੁੰਦੀ ਆ ਉਹ 50,000 ਬੱਚੇ ਦੀ ਹੁੰਦੀ ਆ, ਔਰ ਉਹਨਾਂ ਚੋਂ ਸਿਲੈਕਟ ਹੋ ਕੇ ਟੀਮ 'ਚ ਜਿਹੜੇ ਵਰਲਡ ਖੇਡਦੇ ਆ ਨਾ, ਉਹ 50 ਹੁੰਦੇ ਲੋਕ ਕਹਿ ਲਓ ਕੰਪੇਸ਼। ਉਹਨਾਂ 50 ਦੇ ਵਿੱਚੋਂ ਐਂਡ ਤੇ ਜਦੋਂ ਫਾਈਨਲ 'ਚ ਆਉਂਦੇ ਆ ਨਾ ਤੇ 2 ਬੰਦੇ ਰਹਿ ਜਾਂਦੇ ਆ। ਉਹ 2 'ਚ ਜਿਹੜਾ ਇੱਕ ਬੰਦਾ ਜਿੱਤਦਾ ਵਾ ਉਹਨੂੰ ਟਰਾਫੀ ਮਿਲਦੀ ਆ, ਔਰ ਉਹਨੇ ਕਿਹਾ ਅਲਹਮਦੁਲਿਲਾ ਕਿ ਉਹ ਟਰਾਫੀ ਮੈਂ ਜਿੱਤੀ ਆ। ਉਦੋਂ ਤੇ ਮੈਂ ਅੱਲਾਹ ਪਾਕ ਅੱਗੇ ਗਿਲਾ ਸ਼ਿਕਵਾ ਨੇ ਯਾਨੀ ਕਿ ਸ਼ੁਕਰ ਅਦਾ ਨਹੀਂ ਕੀਤਾ ਕਿ ਯਾ ਅੱਲਾਹ ਮੈਨੂੰ ਹੀ ਦਿੱਤੀ ਇਕੱਲੇ ਨੂੰ। ਉਦੋਂ ਤੇ ਮੈਂ ਨਹੀਂ ਕਿਹਾ ਕਿ ਇਕੱਲੇ ਨੂੰ ਮੈਨੂੰ ਕਿਉਂ ਦਿੱਤੀ, ਤੇ ਹੁਣ ਮੈਂ ਕਿਸ ਮੂੰਹ ਨਾਲ ਅੱਲਾਹ ਦੀ ਜ਼ਾਤ ਪਾਕ ਨੂੰ ਕਹਾਂ ਕਿ ਇਹ ਬਿਮਾਰੀ ਮੈਨੂੰ ਹੀ ਕਿਉਂ ਲਾਈ। ਲਿਹਾਜ਼ਾ ਕਾਮਯਾਬੀਆਂ ਦੇਣ ਵਾਲਾ ਵੀ ਉਹ ਵਾ, ਬਿਮਾਰੀਆਂ ਲਾਉਣ ਵਾਲਾ ਵੀ ਉਹ ਵਾ, ਸ਼ਿਫਾਵਾਂ ਦੇਣ ਵਾਲਾ ਵੀ ਮੇਰਾ ਮਾਲਕ ਹੈ। ਅੱਲਾਹ ਦੀ ਜ਼ਾਤ ਪਾਕ ਕਰਮ ਨਵਾਜ਼ੀ ਕਰੇ। ਤੇ ਦੋਸਤੋ ਕਿਸੇ ਵੀ ਹਾਲ ਦੇ ਵਿੱਚ, ਹੁਣ ਕਈ ਬੰਦੇ ਮੈਂ ਐਸੇ ਦੇਖੇ ਉਹਨਾਂ ਕੋਲ ਹਰ ਚੀਜ਼, ਬੜੀ ਦੌਲਤ ਮਾਲ ਇਹ ਉਹ, ਲੇਕਿਨ ਉਹਨਾਂ ਕੋਲ ਇੰਨੀ ਕਿ ਨਹੀਂ ਹੈਗੀ ਕਿ ਉਹ ਰੋਟੀ ਖਾ ਕੇ ਆਪਣੀ ਹਜ਼ਮ ਕਰ ਸਕਣ। ਉਹ ਦਵਾਈਆਂ ਖਾਂਦੇ ਆ, ਨੀਂਦ ਆਉਣ ਵਾਸਤੇ ਗੋਲੀਆਂ ਖਾਂਦੇ ਆ, ਫਲ ਰੋਕੇ, ਉਹਨਾਂ ਦੀ ਰੋਟੀ ਰੋਕੀ ਉਹਨਾਂ ਦੀ। ਅਲਹਮਦੁਲਿਲਾ ਇਹ ਨਹੀਂ ਲੱਖ ਸ਼ੁਕਰ ਕਿ ਅਸੀਂ ਦਰਜਨ ਕੇਲਿਆਂ ਦੀ ਖਾ ਜਾਈਦੀ। ਅਲਹਮਦੁਲਿਲਾ ਅੱਲਾਹ ਦਾ ਲੱਖ ਸ਼ੁਕਰ ਆ, ਅਸੀਂ ਰੱਜ ਕੇ ਰੋਟੀ ਖਾਈਦੀ ਆ, ਰੱਜ ਕੇ ਸੋਈਦਾ ਵਾ। ਇਹ ਨਹੀਂ ਕਦੀ ਅਸੀਂ ਦੇਖਿਆ ਕਿ ਰੱਬ ਨੇ ਸਾਨੂੰ ਕਿੰਨੀ ਪਿਆਰੀ ਸਿਹਤ ਦਿੱਤੀ ਆ, ਹਰ ਚੀਜ਼ ਸਾਨੂੰ ਅਤਾ ਕੀਤੀ ਮੇਰੇ ਮਾਲਕ ਨੇ, ਅਸੀਂ ਫਟਾਫਟ ਗਿਲੇ ਸ਼ਿਕਵੇ ਕਰਨ ਲੱਗ ਪੈਂਦੇ ਆ। ਤੇ ਦੋਸਤੋ ਇਹ ਮੇਰੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਅੱਲਾਹ ਦੀ ਜ਼ਾਤ ਪਾਕ ਦਾ ਹਰ ਹਾਲ 'ਚ ਸ਼ੁਕਰ ਅਦਾ ਕਰਿਆ ਕਰੋ। ਔਰ ਜਦੋਂ ਵੀ ਤੁਸੀਂ ਮਾਯੂਸੀ ਤੇ ਵੈਸੇ ਹੀ ਗੁਨਾਹ ਵਾ, ਜਦੋਂ ਵੀ ਕਿਸੇ ਗੱਲ ਤੋਂ ਹੋਣ ਲੱਗੋ ਤੇ ਆਪਣੀਆਂ ਨਿਯਮਤਾਂ ਜਿਹੜੀਆਂ ਤੁਹਾਡੇ ਕੋਲ ਮੌਜੂਦ ਆ ਉਹ ਦੇਖ ਕੇ ਤੇ ਸ਼ੁਕਰਾਨਾ ਅੱਲਾਹ ਦਾ ਪਾਕ ਦਾ ਲੱਖ ਸ਼ੁਕਰ ਅਦਾ ਕਰਿਆ ਕਰੋ। ਤੇ ਮੈਂ ਇਹ ਸਾਰੇ ਆਪਣੇ ਦੋਸਤਾਂ ਨੂੰ ਮੇਰਾ ਇਹ ਪੈਗਾਮ ਸੀਗਾ, ਤੇ ਮੇਰੇ ਵੇਖਣ ਵਾਲੇ ਦੋਸਤਾਂ ਨੂੰ ਮੇਰੀ ਤਰਫੋਂ ਇਹ ਗੁਜ਼ਾਰਿਸ਼ ਆ ਕਿ ਮੇਰੇ ਚੈਨਲ ਨੂੰ ਜਿਹੜੇ ਨਵੇਂ ਲੋਕ ਵੇਖਣ ਨੇ ਸਬਸਕ੍ਰਾਈਬ ਵੀ ਕਰਨ ਔਰ ਲਾਈਕ ਵੀ ਕਰੋ, ਔਰ ਕਮੈਂਟ ਦੇ ਵਿੱਚ ਮੈਨੂੰ ਦੱਸਿਓ ਕਿ ਵੀਡੀਓ ਕੈਸੀ ਲੱਗੀ ਹੈ। ਆਪਣੇ ਲਾਲੇ ਵਕਾਰ ਨੂੰ ਦੁਆਵਾਂ 'ਚ ਯਾਦ ਰੱਖਿਓ।
ਅਸਲਾਮ ਵਾਲੇਕੁਮ।